ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ, ਅਸੀਂ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕੀਤੀ ਹੈ ਕਿ ਕਿਸ ਤਰ੍ਹਾਂ ਭਾਰਤ ਹੈ ਜੋ ਚੀਨ ਦੇ ਵਿੱਚ ਇਹਨਾਂ ਦਾ ਜੋ ਟਕਰਾਅ ਚੱਲ ਰਿਹਾ ਹੈ, ਸੋ ਉਸ ਤੋਂ ਬਾਅਦ ਹੁਣ ਕਿਸ ਤਰ੍ਹਾਂ ਭਾਰਤ ਹੈ ਉਹ ਚੀਨ ਦੇ ਕਿਸ ਤਰ੍ਹਾਂ ਤਰਲੇ ਕੱਢ ਰਿਹਾ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਭਾਰਤ ਨੇ ਚੀਨ ਦਾ ਮੁਕਾਬਲਾ ਕਰਨ ਲਈ ਆਪਣਾ ਜੋ ਘਿਸਿਆ ਪਿਟਿਆ ਜੋ ਕਾਰਡ ਹੈ ਉਹ ਕੱਢਿਆ ਹੈ, ਉਹ ਤਿੱਬਤ ਦਾ ਕੱਢਿਆ ਹੈ। ਸੋ ਬੀਜੇਪੀ ਦੇ ਕਾਂਗੜਾ ਜ਼ਿਲ੍ਹੇ ਦੇ ਐਮਪੀ ਵੱਲੋਂ ਦਲਾਈ ਲਾਮੇ ਨੂੰ ਭਾਰਤ ਰਤਨ ਅਵਾਰਡ ਦੇਣ ਦੀ ਜੋ ਮੰਗ ਹੈ ਉਹ ਕੀਤੀ ਗਈ ਹੈ ਤੇ ਨਾਲ ਹੀ ਤਿੱਬਤ ਦੀ ਚੀਨ ਤੋਂ ਆਜ਼ਾਦੀ ਦੀ ਵੀ ਮੰਗ ਕੀਤੀ ਗਈ ਹੈ। ਸੋ ਇਸ ਦੇ ਉੱਪਰ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ, ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, दो गल्लां मेरे दिमाग 'ਚ आ रਹੀਆਂ ਸੀ जी। एक 1980 ਦੇ ਵਿੱਚ ਜਦੋਂ ਖਾਨ ਅਬਦੁਲ ਗਫਾਰ ਖਾਨ ਜਿਹੜਾ ਪਖਤੂਨ ਆਜ਼ਾਦੀ ਦੇ ਲਈ ਜਿਹੜਾ ਉਹ ਬੜਾ ਵੱਡਾ ਦਾਅਵੇਦਾਰ ਸੀ ਔਰ ਜ਼ਾਹਰ ਹੈ ਕਿ ਪਾਕਿਸਤਾਨ ਦੇ ਵਿੱਚ ਉਸ ਨੂੰ ਪਸੰਦ ਨਹੀਂ ਸੀ ਕੀਤਾ ਜਾਂਦਾ, ਉਹਨੂੰ ਜੇਲ੍ਹ ਵੀ ਹੋਈ जी। ਔਰ ਉਸ ਪੀਰੀਅਡ 'ਚ ਭਾਰਤ ਨੇ ਇੰਦਰਾ ਗਾਂਧੀ ਨੇ ਉਹਨੂੰ ਖਾਨ ਅਬਦੁਲ ਗਫਾਰ ਖਾਨ ਨੂੰ ਜਿਹੜਾ ਨਹਿਰੂ ਖਾਨਦਾਨ ਦੇ ਵੀ ਬਹੁਤ ਨੇੜੇ ਸੀ ਉਹਨੂੰ ਭਾਰਤ ਰਤਨ ਦਾ ਐਵਾਰਡ ਦਿੱਤਾ जी। ਔਰ ਇਹ ਉਹੀ ਪੀਰੀਅਡ ਸੀ ਕਿ ਜ਼ਿਆਉਲ ਹਕ ਇੱਕ ਸਟੇਜ ਦੇ ਉੱਤੇ ਕ੍ਰਿਕਟ ਮੈਚ ਦੇਖਣ ਦੇ ਲਈ ਭਾਰਤ ਆਏ ਔਰ ਉਹਨੂੰ ਜਿਹੜਾ ਜ਼ਿਆਉਲ ਹਕ ਨੂੰ ਇੱਕ ਜਰਨਲਿਸਟ ਨੇ ਪੁੱਛਿਆ कि जी खान अब्दुल गफ्फार खान को भारत ने तो भारत रत्न दिया, आप क्यों नहीं देते? वो कहना वो आपका ही रत्न है, आप ही उसको रखो, आपने बहुत अच्छा रत्न दिया उसको। सो ਜ਼ਾਹਰ है कि मैं समझदा भी जदों हुण एक पासे चीन इफेक्टिव तरीके दे नाल जो उन्होंने चीन ने लद्दाख ਦੇ ਵਿੱਚ ਇਹਨਾਂ ਨੂੰ ਸਬਕ ਸਿਖਾਇਆ ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕੀਤੀ ਹੈ ਕਿ ਉਹਨਾਂ ਨੇ ਨਾ ਸਿਰਫ ਭੂਟਾਨ ਕਾਰਡ ਕੱਢਿਆ ਹੈ, ਉਹਨਾਂ ਨੇ ਇੱਕ ਛੜੱਪੇ ਦੇ ਨਾਲ ਜਿਹੜਾ ਉਹ ਅਰੁਣਾਚਲ ਪ੍ਰਦੇਸ਼ ਵੀ ਲੈ ਲਿਆ। ਭੂਟਾਨ ਦੀ ਜ਼ਮੀਨ ਤਾਂ ਉਹਨਾਂ ਨੇ 1/10 ਦੇ ਉੱਤੇ ਆਪਣਾ ਕਲੇਮ ਕੀਤਾ ਹੀ ਕੀਤਾ ਕਿਉਂਕਿ ਉਹ ਜ਼ਮੀਨ ਲੱਗਦੀ ਅਰੁਣਾਚਲ ਨਾਲ ਹੈ, ਚੀਨ ਦੇ ਨਾਲ ਉਹ ਸਿੱਧੇ ਤੌਰ ਤੇ ਨਹੀਂ ਲੱਗਦੇ। ਸੋ ਜ਼ਾਹਰ ਹੈ ਕਿ ਵੀ ਹੁਣ ਬੀਜੇਪੀ ਦੇ ਜਿਹੜੇ ਸਾਰੇ ਨੇ ਉਹਨਾਂ ਨੂੰ ਕੀ ਸੁਝਿਆ? ਜ਼ਾਹਰ ਹੈ ਕਿ ਦਲਾਈ ਲਾਮਾ ਜਿਹੜਾ 1959 ਦੇ ਵਿੱਚ 14-15 ਸਾਲ ਦਾ ਸੀ ਜਦੋਂ ਕਿ ਅਮਰੀਕਾ ਦੀ CIA ਔਰ ਭਾਰਤ ਦੀ ਇੰਟੈਲੀਜੈਂਸ ਬਿਊਰੋ IB ਉਦੋਂ ਰਾਹ ਨਹੀਂ ਸੀ, ਇਹਨਾਂ ਨੇ ਬਾਅਦ ਇੰਦਰਾ ਗਾਂਧੀ ਨੇ ਬਣਾਈ, ਉਹਨਾਂ ਦਾ ਜੁਆਇੰਟ ਆਪਰੇਸ਼ਨ ਸੀ ਕਿ ਕਿਵੇਂ ਉਹਨਾਂ ਨੇ ਉਹਨੂੰ ਉੱਥੋਂ ਸਮਗਲ ਕੀਤਾ ਹੈ ਕ੍ਰਾਸ ਦਾ ਬਾਰਡਰ ਔਰ ਜਿਹੜੀਆਂ ਸੋਨੇ ਦੀਆਂ ਲੱਦੀਆਂ ਖੱਚਰਾਂ ਵੀ ਨਹਿਰੂ ਨੂੰ ਮਿਲੀਆਂ, एक डील का हिस्सा सी। और उदों तो लैके हुण तुसीं देख लो कि भी आलमोस्ट 60 साल हो गए ने दलाई लामे नूं पालिया, अमरीका ने भी पालिया, पश्चिमी ताकतां ने भी पैसा भी दिंदे ने, धर्मशाला च गवर्नमेंट इन एग्जाइल जलावतन सरकार भी बनाई हुई है, दलाई लामे नूं नोबल पीस प्राइज़ भी दवाया। लेकिन कुल मिला के हौली 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 अज तो कुछ साल पहलां तक पहुँचदे हैं दलाई लामा खुद ही गोडे टेक के ये मनण ते आ गया कि जी ठीक है तिब्बतियंस की अड जिहड़ी है कल्चरल होंद रहनी चाहिए है, उन्होंने असी कोई इंडिपेंडेंस नहीं मंगते। सो ये लॉन्ग बिफोर इंडिया नूं भी अमरीका नूं भी ये रियलाइज़ हो चुका सी कि भी दलाई लामे की जिहड़ी नॉइसेंस वैल्यू असी रखी हुई सी चीन नूं जिहड़ा एम्बैरस करन दे लई ईवन वो भी खत्म हो गई है। और यही कारण है कि ट्रंप एडमिनिस्ट्रेशन ने भावें उन्हां दे बहुत सारे होर फैसलिਆਂ ਨੂੰ ਅਸੀਂ ਕ੍ਰਿਟਿਸਾਈਜ਼ ਕਰਦੇ ਹਾਂ, ਇਸ ਮੁੱਦੇ ਦੇ ਉੱਤੇ ਟਰੰਪ ਨੇ ਕੋਈ ਇਹਨੂੰ ਦਲਾਈ ਲਾਮਾ ਫੈਕਟਰ ਨੂੰ ਘਾ ਨਹੀਂ ਪਾਇਆ, ਰਾਦਰ ਇਹਨਾਂ ਦੀ ਜਿਹੜੀ ਆ ਉਹ ਈਡ ਵੀ ਘਟਾ ਘਟੂ ਦਿੱਤੀ ਜਿਹਦੇ ਤੇ ਚੀਕਾਂ ਚੁੱਕਾਂ ਉਹਨਾਂ ਨੇ ਮਾਰੀਆਂ। ਉਹਨਾਂ ਨੇ ਵੀ ਦੇਖ ਲਿਆ ਕਿ ਭਾਈ ਆਲਰੇਡੀ ਜਿਹੜਾ ਇਹ ਤਿੱਬਤ ਕਾਰਡ ਦੀ ਜਿਹੜੀ ਹੈ ਉਹ ਉਮਰ ਪੁੱਗ ਚੁੱਕੀ ਹੈ। ਹੁਣ ਇੱਧਰ ਜਦੋਂ ਕਿ ਭਾਰਤ ਦੇ ਕੋਲ ਜਿਵੇਂ ਉਹਨਾਂ ਦੇ ਆਪਣੇ ਐਕਸਪਰਟ ਕਹਿੰਦੇ ਨੇ, ਉਹਨਾਂ ਨੇ ਕਿਹਾ ਜੀ ਕਿ ਵੀ what options India has, फिर वो 3-4 options देंगे कि जी डायरेक्ट अटैक करके चीन तो खोलो जी गलवान वैली और पैंगोंग लेक, उन्होंने कहा जी नॉट इवन इन ड्रीम वी कैन थिंक ऑफ। फिर यह है जी कि तुसी कोई होर थां ते जी 3500 किलोमीटर बॉर्डर लगता है वो जमीन लै लो और फिर जो नैगोशिएशन होएगी उदों तुसी कर लो। उन्होंने कहा जी ना चीने सुते नहीं होए, उन्होंने दी अखां निक्कियां निक्कियां तुहानूं लगदा बंद ने, वो सुते हुए भी जागदे हुंदे ने, बिल्कुल वो भी पॉसीबल। तीसरा ये है जी इनू फिर रब दा भाणा मान लो कि जो होया ठीक है, अपणियां नूं कही जाओ कि हम
ਜਿਹੜਾ ਇਬ ਕੀ ਬਾਰ ਮਾਰ ਤੋਂ ਦੇਖੂੰ ਇਬ ਕੀ ਬਾਰ ਚੁੱਪ ਕਰਕੇ ਬਹਿ ਜਾਓ ਜੀ। ਔਰ ਚੌਥੀ ਕਹਿੰਦੇ ਵੀ ਵੀ ਹੈਵ ਨੋ ਆਪਸ਼ਨ। No option। ਮੈਨੂੰ ਇਹ ਲੱਗਦਾ ਵੀ ਹੈ ਤਾਂ ਇਹ ਚੌਥੀ ਤੋਂ ਹੀ ਹੈ, ਪਰ ਕਿਉਂਕਿ ਜੇ ਕਿਸੇ ਚੀਜ਼ ਦਾ ਜਵਾਬ ਤੁਸੀਂ ਇੱਕ ਲਾਈਨ 'ਚ ਹੀ ਦੇ ਦਿਓ ਤੇ ਬਹੁਤੇ ਨੂੰ ਲੱਗਦਾ ਹੈ ਕਿ ਵੀ ਹੁਣ ਜਿਵੇਂ ਸਾਡੇ ਆਪਣੇ ਖਾਸ ਤੌਰ ਤੇ ਸਾਡੇ ਪੰਜਾਬੀ ਕਲਚਰ ਦਾ ਵੀ ਇਹ ਹਿੱਸਾ ਹੈ ਕਿ ਵੀ ਤੁਸੀਂ ਮੀਟਿੰਗ ਰੱਖੋ 2-3 ਘੰਟੇ ਉਹਨੂੰ ਸਾਡੇ ਪੰਜਾਬ ਜੀ ਇੱਧਰ ਕਹਿੰਦੇ ਨੇ ਭਕਾਈ ਮਾਰਨਾ, ਕੋਈ ਇੱਧਰਲੀ ਗੱਲ ਚੁੱਕਦਾ ਹੈ, ਕੋਈ ਉੱਧਰਲੀ ਚੁੱਕਦਾ ਹੈ, ਕੋਈ ਉੱਧਰਲਾ ਚੁੱਕਦਾ ਹੈ, ਉਹਦਾ ਕੋਈ ਮਤਲਬ ਨਹੀਂ ਹੁੰਦਾ, ਜਿਹੜਾ ਟੌਪਿਕ ਆਫ ਉਹਦੇ ਨਾਲ ਕੋਈ ਨਹੀਂ ਹੁੰਦਾ। ਐ ਜਦੋਂ ਨੇੜੇ ਤੇੜੇ ਆਂਦਾ ਫਿਰ ਜਿਹੜਾ ਇੱਕ ਅੱਧਾ ਸਿਆਣਾ ਬੰਦਾ ਹੁੰਦਾ ਹੈ ਉਹ ਦੋ ਕੁ ਗੱਲਾਂ ਕਹਿ ਕੇ ਉਹਨੂੰ ਮੁਕਾ ਦਿੰਦਾ, ਸਾਰੇ ਕਹਿੰਦੇ ਠੀਕ ਹੈ। ਉਹਨੂੰ ਫਿਰ ਕਿਸੇ ਨੇ ਪੁੱਛਿਆ, ਕਹਿੰਦਾ ਜੀ ਇਹ ਜਿਹੜੀਆਂ ਤੁਸੀਂ ਗੱਲਾਂ ਬਾਅਦ 'ਚ ਕੀਤੀਆਂ 3 ਘੰਟੇ ਜੋ ਸਿਰ ਖਪਾਈ ਇੱਕ ਦੂਜੇ ਦੇ ਸਿਰ 'ਚ ਇਹਨਾਂ ਨੇ ਸੁਆਹ ਪਾਈ, ਇਹ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ? ਨਹੀਂ ਕਹਿੰਦਾ ਕਾਕਾ ਜੇ ਪਹਿਲਾਂ ਦੱਸਦੇ ਤਾਂ ਇਹਨਾਂ ਨੂੰ ਸਮਝ ਨਹੀਂ ਸੀ, ਸੁਆਹ ਇਹਨਾਂ ਨੇ ਪਾਉਣੀ ਸੀ ਵੀ ਜਦੋਂ ਤੱਕ ਇਹਨਾਂ ਦੇ ਅੰਦਰ ਜੋ ਬਰਲੂ ਬਲਦਾ ਹੁੰਦਾ ਹੈ ਉਹ ਬਾਹਰ ਨਾ ਜਾਏ, ਜਿਹਨੂੰ ਅੰਗਰੇਜ਼ੀ ਇਹ ਤਾਂ ਸਟੀਮ ਆਫ ਕਹਿੰਦੇ ਨੇ, ਇਹਨਾਂ ਦੀ ਸਟੀਮ ਤਾਂ ਅੱਧੇ ਮਿੰਟ 'ਚ ਆ ਜਾਂਦਾ, ਸਾਡੀ ਨਹੀਂ ਹੁੰਦੀ। ਸਾਡਾ ਤਾਂ ਕੱਲਾ ਜਿਹੜਾ ਕਹਿੰਦਾ ਉਹ ਤਾਂ ਜਿਹੜਾ ਕੰਡਕਟ ਹੀ ਨਹੀਂ ਕਿਸੇ ਨੂੰ ਕਰਨ ਦਿੰਦੇ ਮੀਟਿੰਗ। ਉਹ ਕਹਿੰਦਾ ਜੀ ਇਹ ਸਾਡਾ ਇਹ ਹਿਸਾਬ ਹੀ ਇਹ ਹੈ, ਇਹ ਜਦੋਂ ਤੱਕ ਇਹ ਗੁੱਬ ਗੁਬਾੜ ਕੱਢ ਨਾ ਲੈਂਦੇ ਸਾਰਾ, ਇਹ ਗੱਲ ਇਹਨਾਂ ਨੇ ਨਹੀਂ ਸੀ ਸੁਣਨੀ। ਸੋ ਹੁਣ ਜ਼ਾਹਰ ਹੈ ਕਿ ਵੀ ਇਹ ਜਿਹੜੇ ਹੁਣ ਉੱਥੇ ਐਕਸਪਰਟ ਬੈਠੇ ਵੀ ਸਮਝਾ ਰਹੇ ਨੇ, ਇਹਨਾਂ ਨੂੰ ਵੀ ਪਤਾ ਹੈ ਕਿ ਇਨ ਦਾ ਐਂਡ ਆਫ ਦਾ ਡੇ ਉਸੇ ਹੀ ਤਨਖਾਹ ਤੇ ਕੰਮ ਕਰਨ ਵਾਲੀ ਗੱਲ ਹੈ। ਲੇਕਿਨ ਬੀਜੇਪੀ ਨੇ ਹੁਣ ਆਪਣੀ ਇਨਰ ਕਰਾਊਡ ਨੂੰ ਵੀ ਜਿਹੜਾ ਸੈਟੀਸਫਾਈ ਕਰਨਾ ਹੈ, ਔਰ ਉਹ ਮੌਕਾ ਵੀ ਆਇਆ ਕਿ ਦਲਾਈ ਲਾਮੇ ਦਾ 85ਵਾਂ ਜਨਮ ਦਿਨ ਸੀ। ਨਾਲੇ ਹਾਲਾਂ ਇਸ ਗੱਲ ਦਾ ਵੀ ਧਿਆਨ ਰਹੇ, ਇਹਨੂੰ ਬੁੱਧਿਸਟ ਕਹਿੰਦੇ ਨੇ, ਇਹ ਵੀ ਜਿਵੇਂ ਜਾਲੀ ਕਿਸਮ ਦੇ ਮੇਨ ਸਟ੍ਰੀਮ ਧਰਮਾਂ ਚੋਂ ਨਿਕਲੇ ਹੋਏ ਲੋਕ ਨੇ। ਇਹ ਦਲਾਈ ਲਾਮੇ ਵਾਲਾ ਕਨਸੈਪਟ ਰੀਇਨਕਾਰਨੇਸ਼ਨ, ਦੁਬਾਰਾ ਜੰਮਦਾ ਹੈ, ਜੰਮਣ ਤੋਂ ਪਹਿਲਾਂ ਦੱਸ ਦਿੰਦਾ ਹੈ, ਫਿਰ ਉਹ ਨਿਆਣਾ ਜਿਹੜਾ ਉਹ ਚੁੱਕ ਲੈਂਦੇ ਨੇ ਜਿੱਥੇ ਜੰਮਿਆ ਹੁੰਦਾ, ਉਹਨੂੰ ਦਲਾਈ ਲਾਮਾ ਬਣਾਉਂਦੇ ਨੇ। ਇਹ ਵੀ ਸਾਰਾ ਇੱਕ ਆਪਣੇ ਕਿਸਮ ਦਾ ਫਰਾਡ ਹੈ। ਕਿਸੇ ਵੇਲੇ ਅਸੀਂ ਇਸ ਤੇ ਡਿਸਕਸ ਵੀ ਕਰਾਂਗੇ ਕਿ ਭਾਈ ਜਿਹੜਾ ਟਰੂ ਬੁੱਧਿਜ਼ਮ ਹੈ ਕਿਵੇਂ ਉਹਨੂੰ ਬ੍ਰਾਹਮਣ ਨੇ ਕਰਪਟ ਕੀਤਾ। ਪਹਿਲਾਂ ਤਾਂ ਉਹਨਾਂ ਦੀ, ਕਿਉਂਕਿ ਬੁੱਧ ਨੇ ਜਿਹੜੇ ਆਪਣਾ ਮੈਸੇਜ ਦਿੱਤਾ ਹੈ ਉਹ ਪਾਲੀ ਡਾਇਲੈਕਟ ਦੇ ਵਿੱਚ ਸੀ, ਜਿਹੜਾ ਉਹ ਸਪੋਕਨ ਡਾਇਲੈਕਟ ਸੀ ਉਸ ਖਿੱਤੇ ਦਾ, ਜਿਹੜੀ ਅੱਜ ਵੀ ਥਾਈਲੈਂਡ ਦੇ ਵਿੱਚ ਉਹ ਐਜ਼ ਏ ਉਹਨਾਂ ਦੀ ਨੈਸ਼ਨਲ ਲੈਂਗੁਏਜ ਹੈ। ਇਹਨਾਂ ਨੇ ਬ੍ਰਾਹਮਣਾਂ ਨੇ ਉਹਦਾ ਬੇੜਾ ਗਰਕ ਕੀਤਾ ਬੁੱਧ ਧਰਮ ਦਾ, ਉਹਨੂੰ ਕਨਵਰਟ ਕਰਕੇ ਸੰਸਕ੍ਰਿਤ 'ਚ ਮਹਾਯਾਨਾ, ਫਿਰ ਲਘੂਯਾਨਾ, ਹੀਨਾਯਾਨਾ, ਤੇ ਜਾਪਾਨੀਆਂ ਦਾ ਇੱਕ ਆਪਣਾ ਫਾਰਮ ਉਹਨੂੰ ਸ਼ਿੰਟੋਇਜ਼ਮ ਕਹਿੰਦੇ ਨੇ, ਉਹ ਫਿਰ ਵੀ ਮੇਨ ਸਟ੍ਰੀਮ ਬੁੱਧਿਜ਼ਮ ਦੇ ਨੇੜੇ ਹੈ। ਇਸ ਸਾਰੇ ਪੀਰੀਅਡ 'ਚ ਇਹ ਜਾਲੀ ਬਾਬਿਆਂ ਦੀ ਤਰ੍ਹਾਂ ਤਿੱਬਤ ਦੇ ਵਿੱਚ ਇਹ ਦਲਾਈ ਲਾਮੇ ਖੜੇ ਹੋ ਗਏ, ਉਹ ਘੁਮਾਈ ਜਾਂਦੇ ਨੇ ਔਰ ਆਪਣੀ ਰੀਇਨਕਾਰਨੇਸ਼ਨ, ਅੱਧੇ ਇੱਕ ਹਿੰਦੂਆਂ ਦੇ ਕਨਸੈਪਟ, ਅੱਧੇ ਇੱਕ ਪਰ ਲੈ ਦੇ ਕੇ ਦਲਾਈ ਲਾਮਾ ਜਿਹੜਾ ਉਹ ਸਪਿਰਿਚੁਅਲ ਔਰ ਪੋਲੀਟੀਕਲ ਦੋਨਾਂ ਦਾ ਹੀ ਹੈੱਡ ਬਣ ਕੇ ਲੰਬਾ ਵਕਤ ਉੱਥੇ ਆਪਣਾ ਸੌਦਾ ਵੇਚਦੇ ਰਹੇ। ਹੁਣ ਦਲਾਈ ਲਾਮੇ ਦਾ ਪਿਛਲੇ 10 ਸਾਲ ਤੋਂ ਹਾਲਾਂ ਉੱਤੇ ਉਹਨੇ ਧਰਮਸ਼ਾਲਾ 'ਚ ਆਪਣੀ ਤਿੱਬਤਨ ਮੈਡੀਸਨ ਸੈਂਟਰ ਸ਼ੁਰੂ ਕੀਤਾ, ਆਪ ਆਪਣਾ ਇਲਾਜ ਕਰਾਉਣ PGI ਆਉਂਦਾ ਚੰਡੀਗੜ੍ਹ। ਸਭ ਤੋਂ ਵੱਡਾ ਫਰੋਡੀਆ ਹੈ, ਕਿਉਂਕਿ ਜਦੋਂ ਤੁਸੀਂ ਕੰਮ ਹੀ ਕਿਸੇ ਲਈ ਕਰ ਰਹੇ ਹੁੰਦੇ ਹੋ ਤੁਹਾਡੇ 'ਚ ਕੋਈ ਓਰੀਜਨੈਲਿਟੀ ਨਾਂ ਦੀ ਚੀਜ਼ ਤਾਂ ਹੁੰਦੀ ਨਹੀਂ। ਔਰ ਉਸ ਸਾਰੇ ਨੂੰ ਫਿਰ ਇਹਨੂੰ ਲੱਗਾ ਕਿ ਵੀ ਇਹ ਮੇਰਾ ਸੌਦਾ ਜਿਹਾ ਵਿਕਦਾ ਨਹੀਂ। ਕੁਝ ਸਾਲ ਪਹਿਲਾਂ ਗਵਰਨਮੈਂਟ ਇਨ ਐਗਜ਼ਾਈਲ ਬਣਾ ਦਿੱਤੀ ਕਿ ਜੀ ਇਹ ਜ਼ਿਲ੍ਹਾ ਵਤਨ ਸਰਕਾਰ ਹੈ ਔਰ ਇਹ ਗੱਲਬਾਤ ਕਰੇਗੀ ਉਹ। ਲੇਕਿਨ ਇਹਨੇ ਕਈ ਸਾਲ ਪਹਿਲਾਂ ਤਿੱਬਤ ਦੀ ਮੁਕੰਮਲ ਆਜ਼ਾਦੀ ਦੀ ਗੱਲ ਛੱਡ ਦਿੱਤੀ ਸੀ, ਲੇਕਿਨ ਆਪਣੇ ਆਪ ਨੂੰ ਜਿਹਨੂੰ ਝੂਠੀ ਸੋਭਾ ਮਿਲੇ ਥਾਂ ਥਾਂ ਤੇ ਦਲਾਈ ਲਾਮੇ ਅਮਰੀਕਾ ਔਰ ਬਾਹਰਲੀਆਂ ਤਾਕਤਾਂ ਚੁੱਕਦੀਆਂ ਨੇ। ਹੁਣ ਮੈਂ ਦੇਖ ਰਿਹਾ ਸੀ ਵੀ ਇਹ ਇਸ ਕਿਸਮ ਦੇ ਗਰੀਡੀ ਬੰਦੇ ਉਹਦੇ 'ਚ ਅੱਗੋਂ ਜੀਣ ਦੀ ਵੀ ਕਿੰਨੀ ਚਾਹਨਾ ਹੈ। ਇੱਕ ਸਟੋਰੀ ਤਾਂ ਇਹ ਹੈ ਕਿ ਔਨ 85th ਬਰਥਡੇ ਦਲਾਈ ਲਾਮਾ ਆਸਕਸ ਫਾਲੋਅਰਸ ਟੂ ਰਿਸਾਈਟ ਸਪੈਸ਼ਲ ਮੰਤਰਾ that will help him live for over 100 years। ਲੰਬੀ ਕਹਾਣੀ ਹੈ, ਮੈਂ ਵਕਤ ਨਹੀਂ ਜ਼ਾਇਆ ਕਰਨਾ ਚਾਹੁੰਦਾ। ਉਹਨੇ ਇੱਕ ਉਹਨਾਂ ਦੀ ਡੀਟੀ ਦਾ ਨਾਂ ਲੈ ਕੇ ਕਿ ਮੈਨੂੰ ਉਹ ਸੁਪਨੇ 'ਚ ਆਈ, ਮੈਂ ਫਿਰ ਉਹ ਮੂਰਤੀ ਉੱਥੋਂ ਲੈ ਆਇਆ ਸਾਊਥ ਤਿੱਬਤ 'ਚੋਂ ਔਰ ਉਹ ਜਿਹੜੀ ਹੈ ਮੈਂ ਰੱਖੀ। ਉਹ ਕਦੇ ਕਦੇ ਉਹ ਮੂਰਤੀ ਮੇਰੇ ਤੇ ਮੁਸਕਰਾ ਵੀ ਦਿੰਦੀ ਹੈ ਔਰ ਮੇਰੇ ਨਾਲ ਗੱਲਾਂ ਕਰਦੀ ਹੈ ਜਿਵੇਂ ਇਹ ਰੱਬ ਦਾ ਅਵਤਾਰ ਹੁੰਦਾ ਹੈ। ਔਰ ਫਿਰ ਉਹਨੇ ਕਿਹਾ ਕਿ ਜੀ ਮੈਂ ਹੁਣ 85 ਸਾਲ ਦਾ ਹੈ, ਇਹ ਉਹਦਾ ਮੰਤਰ ਹੈ ਜਿਹੜੇ ਮੇਰੇ ਫਾਲੋਅਰ ਮੇਰਾ ਜਨਮ ਦਿਨ ਮਨਾ ਰਹੇ ਨੇ, ਜੇ ਉਹ ਬਾਹਰ ਨਹੀਂ ਆ ਸਕਦੇ ਘਰ ਬਹਿ ਕੇ ਮੰਤਰ ਪੜ੍ਹਨ ਤੇ ਮੈਂ 100 ਸਾਲ ਜੀ। ਇਹ ਦਲਾਈ ਲਾਮਾ ਹੈ, ਇਹ ਸਪਿਰਿਚੁਅਲ ਹੈਡ ਹੈ, ਇਹ ਐਮਿਸਰੀ ਆਫ ਪੀਸ ਹੈ ਜਾਂ ਫਲਾਣਾ। ਪਰ ਇਹ ਮੇਰਾ ਡਿਸਕਸ਼ਨ ਦਾ ਵਿਸ਼ਾ ਨਹੀਂ, ਇਹ ਤਾਂ ਮੈਂ ਇਹ ਦੱਸਣ ਲਈ ਮੈਂਸ਼ਨ ਕੀਤਾ ਹੈ ਕਿ ਇਹ ਕਿੰਨਾ ਹੌਲੋ ਬੰਦਾ ਹੈ। ਹੁਣ ਜ਼ਾਹਰ ਹੈ ਧਰਮਸ਼ਾਲਾ ਹਿਮਾਚਲ ਪ੍ਰਦੇਸ਼ ਦੀ ਸੈਕੰਡ ਕੈਪੀਟਲ ਹੈ, ਵਿੰਟਰ ਕੈਪੀਟਲ। ਸ਼ਿਮਲਾ ਜਿਹੜੀ ਆ ਉਹਦੀ ਸਮਰ ਕੈਪੀਟਲ ਹੈ। ਜਦੋਂ ਸ਼ਿਮਲਾ ਵਿੰਟਰ ਦੇ ਵਿੱਚ ਬਹੁਤ ਬਰਫ਼ ਹੁੰਦੀ ਹੈ
ਤੇ ਧਰਮਸ਼ਾਲਾ 'ਚ ਜਿਹੜੀ ਹੈ ਉਹਨਾਂ ਦੀ ਸਟੇਟ ਅਸੈਂਬਲੀ ਦਾ ਸੈਸ਼ਨ ਵੀ ਹੁੰਦਾ ਹੈ ਜੀ ਡਿਸਟ੍ਰਿਕਟ ਹੈੱਡਕੁਆਟਰ ਵੀ ਹੈ ਧਰਮਸ਼ਾਲਾ ਔਰ ਧਰਮਸ਼ਾਲਾ ਲੋਅਰ ਧਰਮਸ਼ਾਲਾ ਤੋਂ 6 ਮੀਲ ਉੱਪਰ 6 ਜਾਂ 7 ਮੀਲ ਪਲੇਸ ਹੈ ਮੈਕਲੋਇਡਗੰਜ ਅੰਗਰੇਜ਼ਾਂ ਦੇ ਨਾਲ ਜੁੜਿਆ ਹੋਇਆ ਹੈ ਉੱਥੇ ਹੀ ਥਾਂ ਹੈ ਜਿੱਥੇ ਇਹਨਾਂ ਦਾ ਕਦੇ ਜਿਹੜਾ ਫਰਸੇਟਗੰਜ ਮੈਕਲੋਇਡਗੰਜ ਇਹ ਸਾਰੇ ਜਿਹੜੇ ਨੇ ਇੱਕ ਖੂਬਸੂਰਤ ਹਿਲਕ ਦੇ ਉੱਤੇ ਬਣੇ ਔਰ ਦਲਾਈ ਲਾਮਾ ਔਰ ਉਹਦੇ ਥਾਊਜ਼ੈਂਡਸ ਆਫ ਫਾਲੋਅਰਸ ਜਿਹੜੇ ਨੇ ਉਹਨੂੰ ਅਪਰ ਧਰਮਸ਼ਾਲਾ ਕਹਿੰਦੇ ਨੇ ਉੱਥੇ ਬੇਸਡ ਹੈ ਗਵਰਨਮੈਂਟ ਇਨ ਐਗਜ਼ਾਈਲ ਵੀ ਹੈ ਬੁੱਧਿਸਟ ਟੈਂਪਲ ਵੀ ਬਣਾਇਆ ਹੋਇਆ ਹੈ ਦਲਾਈ ਲਾਮੇ ਦਾ ਪੈਲੇਸ ਹੈ ਔਰ ਲੋਕ ਜਿਹੜੇ ਵਿਜ਼ਿਟ ਕਰਦੇ ਨੇ ਧਰਮਸ਼ਾਲਾ ਵੈਸੇ ਵੀ ਇੱਕ ਟੂਰਿਸਟ ਸਪਾਟ ਹੈ ਹਿਮਾਚਲ ਚ ਸ਼ਿਮਲਾ ਡਲਹੌਜ਼ੀ ਚੰਬਾ ਧਰਮਸ਼ਾਲਾ ਹੁਣ ਉੱਥੇ ਦਲਾਈ ਲਾਮਾ ਬੈਠਾ ਹੋਇਆ ਔਰ ਜ਼ਾਹਰ ਹੈ ਕਿ ਇਹ ਜਿਹੜਾ ਮੈਕਲੋਇਡਗੰਜ ਹੈ ਅਪਰ ਧਰਮਸ਼ਾਲਾ ਇਹ ਡਿਸਟ੍ਰਿਕਟ ਕਾਂਗੜਾ ਦਾ ਹੈੱਡਕੁਆਟਰ ਹੈ ਧਰਮਸ਼ਾਲਾ ਸੋ ਡਿਸਟ੍ਰਿਕਟ ਕਾਂਗੜਾ ਦਾ ਮੈਂਬਰ ਪਾਰਲੀਮੈਂਟ ਜਿਹੜਾ ਉਹਨੇ ਕੱਲ ਇਹਦੇ ਜਨਮ ਦਿਨ ਦੇ ਮੌਕੇ ਤੇ ਉਹਦਾ ਨਾਮ ਕਿਸ਼ਨ ਕਪੂਰ ਹੈ ਔਰ ਇਹ ਖਬਰ ਦੀ ਹੈਡਲਾਈਨ ਹੈ ਕਾਂਗੜਾ ਐਮਪੀ ਫॉर ਭਾਰਤ ਰਤਨ ਟੂ ਦਲਾਈ ਲਾਮਾ ਸੇਜ਼ ਚਾਈਨਾ ਸ਼ੁੱਡ ਫ੍ਰੀ ਤਿੱਬਤ ਔਰ ਉਹਨੇ ਮੰਗ ਕੀਤੀ ਹੈ ਕਿ ਦਲਾਈ ਲਾਮੇ ਨੂੰ ਭਾਰਤ ਦਾ ਹਾਈਐਸਟ ਸਿਵਿਲੀਅਨ ਅਵਾਰਡ ਭਾਰਤ ਰਤਨ ਹਾਈਐਸਟ ਸਿਵਿਲੀਅਨ ਅਵਾਰਡ ਹੈ ਜਿਹੜਾ ਦਿੱਤਾ ਜਾਂਦਾ ਹੈ ਉਹ ਬੜਾ ਰੇਅਰ ਇੰਦਰਾ ਗਾਂਧੀ ਨੇ ਤਾਂ ਆਪਣੇ ਜਿੰਦੇ ਜੀ ਲੈ ਲਿਆ ਸੀ ਆਪਣੇ ਨਾਂ ਨਾਲ ਜਿਹੜਾ ਸ਼ਾਇਦ ਜਿਹੜਾ 1971 ਦੀ ਜਿਹੜੀ ਹੈ ਬੰਗਲਾਦੇਸ਼ ਬਣਾਉਣ ਤੋਂ ਬਾਅਦ ਉਦੋਂ ਹੀ ਲੈ ਲਿਆ ਸੀ ਜਾਂ 84 ਤੋਂ ਬਾਅਦ ਲਿਆ ਪਰ ਮੈਨੂੰ ਇੰਨਾ ਹੈ ਕਿ ਇਹਨੂੰ ਜਿਉਂਦਾ ਜੀ ਲੈ ਲਿਆ ਸੀ ਇਸੇ ਤਰ੍ਹਾਂ ਜਿਹੜਾ ਹੁਣ ਜਿਹੜਾ ਸਿੱਖਾਂ ਦਾ ਕਾਤਲ ਔਰ ਆਰਐਸਐਸ ਦਾ ਆਈਡੀਆਲੋਗ ਸੀ ਨਾਨਾ ਜੀ ਦੇਸ਼ਮੁਖ ਉਹਨੂੰ ਦਿੱਤਾ ਗਿਆ ਜਾਂ ਜਿਵੇਂ ਮੈਂ ਕਿਹਾ ਖਾਨ ਅਬਦੁਲ ਗਫਾਰ ਖਾਨ ਨੂੰ ਭਾਰਤ ਰਤਨ ਦਿੱਤਾ ਹੁਣ ਇਹ ਜਿਹੜਾ ਇਹਨਾਂ ਦਾ ਐਮਪੀ ਆ ਉਹ ਇਹ ਮੰਗ ਕਰ ਰਿਹਾ ਹੈ ਕਿ ਭਾਈ ਇਹ ਗਿਫਟ ਦਿਓ ਦਲਾਈ ਲਾਮੇ ਨੂੰ 85ਵੇਂ ਉਹਦੇ ਜਨਮ ਦਿਨ ਦੇ ਮੌਕੇ ਤੇ ਕਿਉਂਕਿ ਉਹਨੇ ਜਿਹੜਾ ਇਹ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਉਹ ਸਾਡੇ ਸ਼ਹਿਰ ਸਾਡੀ ਸਟੇਟ ਸਾਡੇ ਜ਼ਿਲ੍ਹੇ ਦੇ ਵਿੱਚ ਮੇਰੀ ਕਨਸਟੀਚੁਐਂਸੀ 'ਚ ਹੈ ਔਰ ਸਪੋਰਟਿੰਗ ਦਾ ਡਿਮਾਂਡ ਫॉर a complete independence of Tibet Kapoor said the way China has taken over it through excesses is unfortunate ਉਹਨਾਂ ਨੇ ਕਿਹਾ ਜੀ ਨਾ ਸਿਰਫ ਇਹਨੂੰ ਭਾਰਤ ਰਤਨ ਦਿਓ ਔਰ ਲੇਕਿਨ ਇਸ ਦੇ ਨਾਲ ਜਿਹੜਾ ਇਹ ਉਹਨਾਂ ਨੂੰ ਜਿਹੜਾ ਤਿੱਬਤ ਆਜ਼ਾਦ ਕਰਨ ਦੀ ਮੰਗ ਵੀ ਕਰੋ ਚਾਈਨਾ ਸ਼ੁੱਡ ਕਮ ਫਾਰਵਰਡ ਟੂ ਰਿਜ਼ੋਲਵ ਦਾ ਬਾਰਡਰ ਡਿਸਪਿਊਟ ਵਿਦਆਊਟ ਵਾਇਲੈਂਸ ਲਾਈਕ ਅ ਗੁੱਡ ਨੇਬਰ ਐਂਡ ਹੈਂਡ ਓਵਰ ਤਿੱਬਤ ਟੂ ਦਾ ਦਲਾਈ ਲਾਮਾ ਕਿ ਜੀ ਇਹ ਦਲਾਈ ਲਾਮਾ ਨੂੰ ਤਿੱਬਤ ਦੇ ਦਿਓ ਮੈਨੂੰ ਇਸ ਤੋਂ ਖਿਆਲ ਆਇਆ ਇੱਕ ਪੰਜਾਬੀ ਦੇ ਸ਼ਾਇਰ ਅਜੀਤ ਅਖਬਾਰ ਦੇ ਵਿੱਚ ਡੰਗ ਤੇ ਚੋਭਾ ਕਾਲਮ ਲਿਖਦੇ ਹੁੰਦੇ ਸੀ ਉਦੋਂ ਸੰਤ ਫਤਿਹ ਸਿੰਘ ਨੇ ਜਿਹੜਾ ਇੱਕ ਫਰੋਡੀਆ ਸੀ ਆਪਣੇ ਕਿਸਮ ਦਾ ਹੀ ਚੰਡੀਗੜ੍ਹ ਔਰ ਪੰਜਾਬੀ ਸਪੀਕਿੰਗ ਜਿਹੜੇ ਏਰੀਆ ਲੈਣ ਲਈ ਵਰਤ ਰੱਖ ਦਿੱਤਾ ਫਾਸਟ ਔਰ ਫਿਰ ਕਿਹਾ ਜੀ ਮੈਂ ਸੜ ਕੇ ਮਰ ਜਾਵਾਂਗਾ ਤੇ ਉਹ ਡੰਗ ਤੇ ਚੋਭਾਂ ਦੇ ਥੱਲੇ ਉਹ ਜਿਹੜੇ ਨੇ ਲਿਖਦੇ ਹੁੰਦੇ ਸੀ ਸ਼ਾਇਰ ਸੋ ਉਹਨਾਂ ਨੇ ਇੱਕ ਕਪਲੇਟ ਲਿਖਿਆ ਉਹਨਾਂ ਨੇ ਕਿਹਾ ਨਹੀਂ ਇਹ ਸੰਤ ਫਤਿਹ ਸਿੰਘ ਨੂੰ ਧਮਕੀਆਂ ਦੇ ਕੇ ਮਰਨ ਵਰਤ ਰੱਖ ਕੇ ਇਵੇਂ ਕਰਨ ਦੀ ਲੋੜ ਨਹੀਂ ਹੈ ਉਹ ਇੰਦਰਾ ਗਾਂਧੀ ਨੂੰ ਇੱਕ ਚਿੱਠੀ ਲਿਖੇ ਚਿੱਠੀ ਦੇ ਵਿੱਚ ਇਹ ਲਿਖੇ ਉਹਨੇ ਕਿਹਾ ਮੈਂ ਦੱਸ ਦੇਣਾ ਉਹਦਾ ਮੈਟਰ ਚਿੱਠੀ ਦਾ ਕੀ ਹੋਏ ਇਹ ਲਿਖੇ ਕਿ ਸੁਣ ਇੰਦਰਾ ਬੱਚੀਏ ਸਾਡੀ ਏ ਨਹੀਂ ਗੱਲ ਸੰਤਾਂ ਦੀ ਸੁਣੀ ਧਿਆਨ ਲਾ ਕੇ ਚੰਡੀਗੜ੍ਹ ਤੋਂ ਸਾਨੂੰ ਇਹੋ ਦੇ ਦੇ ਦਿੰਦਾ ਜਿਉਂ ਪਨਵਾੜੀ ਹੈ ਪਾਨ ਲਾ ਕੇ ਬਹੁਤਾ ਸੰਤਾਂ ਨੂੰ ਨਹੀਂ ਸਤਾਈਦਾ ਨਹੀਂ ਅਸੀਂ ਦੱਸ ਵੀ ਦਿਆਂਗੇ ਜਾਨ ਲਾ ਕੇ ਅੱਗੇ ਹਾਲ ਤੂੰ ਅਸਾਂ ਦਾ ਵੇਖਿਆ ਨਹੀਂ ਜਾਨ ਅਸਾਂ ਬਚਾਈ ਸੀ ਆਨ ਲਾ ਕੇ ਕਿਉਂਕਿ ਉਸ ਤੋਂ ਪਹਿਲਾਂ ਵੀ ਫਤਿਹ ਸਿੰਘ ਨੇ ਵਰਤ ਰੱਖ ਕੇ ਛੱਡੇ ਹੋਏ ਸੀ ਉਹਨੇ ਕਿਹਾ ਕਿ ਭਾਈ ਤੂੰ ਦੇਖ ਅਸੀਂ ਪਹਿਲਾਂ ਵੀ ਕਿਵੇਂ ਆਪਣੀ ਜਾਨ ਬਚਾਈ ਸੀ ਹੁਣ ਤੂੰ ਸਾਨੂੰ ਇਵੇਂ ਹੀ ਦੇ ਦੇ ਜਿਵੇਂ ਕਿ ਪਨਵਾੜੀ ਪਾਨ ਲਾ ਕੇ ਦਿੰਦਾ ਮੈਂ ਜਦੋਂ ਇਹ ਕਪੂਰ ਦਾ ਕਿਹਾ ਕਿ ਚਾਈਨਾ ਜਿਹੜਾ ਹੈ ਉਹ ਤਿੱਬਤ ਨੂੰ ਜਿਹੜਾ ਹੈ ਉਹ ਬਿਲਕੁਲ ਹੁਣ ਜਸਟਿਸ ਕਰੇ ਔਰ ਦਲਾਈ ਲਾਮੇ ਦੇ ਹਵਾਲੇ ਕਰ ਦੇ ਸੋ ਮੈਂ ਕਿਹਾ ਕਿ ਵੀ ਦਲਾਈ ਲਾਮਾ ਤੁਹਾਡਾ ਹੀ ਰਤਨ ਬਣਾਇਆ ਸੀ ਹੈ ਤਾਂ ਉਹ ਗੁੱਦੜ ਸੀ ਗੁੱਦੜ ਨੂੰ ਤੁਸੀਂ ਰਤਨ ਕਿਹਾ 60 ਸਾਲ ਤੁਸੀਂ ਉਹਨੂੰ ਪਾੜਿਆ ਚੰਗਾ ਭਲਾ ਪੜਿਆ ਪੜਾਇਆ ਪੂਰਾ ਮੋਟੇ ਸੂਰ ਦੀ ਤਰ੍ਹਾਂ ਫਿੱਟਿਆ ਹੋਇਆ ਪਰ ਅਜੇ ਵੀ ਕਹਿੰਦਾ ਮੇਰੇ ਲਈ ਮੰਤਰ ਪੜੋ ਕਿ ਮੈਂ 100 ਸਾਲ ਜਿਉਣਾ ਤੇ ਬਾਕੀ ਚੀਨ ਨੇ ਪਰ ਆਪਣੇ ਵੱਲੋਂ ਇਹ ਤੁਸੀਂ ਦੇਖੋ ਉਹਨਾਂ ਨੇ ਕਿਹਾ ਜੀ ਤੁਸੀਂ ਪਠਾਨ ਕਾਰਡ ਕੱਢਿਆ ਦੇਖੋ ਅਸੀਂ ਦਲਾਈ ਲਾਮੇ ਨੂੰ ਵਾਪਸ ਲੈ ਆਂਦਾ ਸੋ ਇਹ ਇਸ ਕਿਸਮ ਦਾ ਇਹ ਫਾਰ ਇਨਰ ਆਡੀਅੰਸ ਭਾਵੇਂ ਇਹਨਾਂ ਨੂੰ ਕੋਈ ਸਰਵ ਕਰੇ ਕਿਉਂਕਿ ਉਸ ਖਿੱਤੇ ਦੇ ਲੋਕ ਜਿਹੜੇ ਬ੍ਰਾਹਮਣਵਾਦੀ ਚਾਰਟ ਦੇ ਉੱਤੇ ਲੱਗੇ ਹੋਏ ਨੇ ਪਿਛਲੇ 4000 ਸਾਲ ਚੋਂ ਜਿਹੜੇ ਸਰਜੀਕਲ ਸਟ੍ਰਾਈਕ ਨੂੰ ਬਾਏ ਕਰ ਸਕਦੇ ਨੇ
ਜਿਹੜਾ ਮੋਦੀ 250 ਮੀਲ ਦੂਰ ਲੇਹ ਤੋਂ ਜਿਹੜਾ ਹੈ ਉਹ ਖਾਲੀ ਬਿਸਤਰਿਆਂ ਦੇ ਉੱਤੇ ਬੰਦੇ ਬਿਠਾ ਕੇ, ਉਹ ਵੀ ਕਈਆਂ ਨੇ ਕਿਹਾ ਵੀ ਉਹ ਵੀ ਬੰਦੇ ਇਹਨਾਂ ਨੇ ਤਨਖਾਹ ਤੇ ਬਿਠਾਏ ਹੋਣੇ ਨੇ, ਉਹ ਮਰੀਜ਼ ਕੋਈ ਨਹੀਂ ਹੈਗੇ, ਕੋਈ ਇਕਵਿਪਮੈਂਟ ਨਹੀਂ ਨਜ਼ਰ ਆਇਆ, ਕੋਈ ਲੱਗਦੇ ਹੀ ਨਹੀਂ ਬਿਮਾਰ ਨੇ। ਤੇ ਜੇ ਉੱਥੇ ਕਿਹਾ ਕਿ ਜੀ मोदी जी ने बहादुरी, जब देखो कैसे फ्रंट पे जाके लड़े, ਜਿਹੜੇ ਵਿਚਾਰੇ 20 ਮਾਸੂਮ ਮਰਵਾਤੇ, हमने अंदर घुस के मारा। ਹੁਣ ਉਹ ਵੀ ਜੇ ਤੁਸੀਂ ਤੁਹਾਡਾ ਝੂਠ ਵਿਕ ਰਿਹਾ ਤੇ ਮੇਰਾ ਖਿਆਲ ਹੈ ਇਹ ਵੀ ਝੂਠ ਵਿਕੇਗਾ ਜੀ, ਦਿਓ ਜੀ ਭਾਰਤ ਰਤਨ, ਇਹ ਵੀ ਦੇਣਗੇ। ਫਿਰ ਕਹਿਣਗੇ ਦੇਖੋ हमने चीन को कैसे पहले ऐप बैन करके मारा, अब दलाई लामे को भारत रत्न दे के मारा। जे हुण इस सारे च इन्नी कि इन्हां दी औकात है ते फिर कोई भी कुछ नहीं कर सकता। फिर तो यही कोई कहेगा कि भाई तुसी जिथे हो वसदे रहो। ये भी बाबा नानक दा वो फरमान कि जिथे भले लोग सी जिन्हां ने सेवा कीती, रब दे नाल जुड़े होए सी, उन्होंने गुरु नानक साहब ने कहा भी उजड़ जाओ। और फिर एक इलाके चो लंघे जिथे बिल्कुल जाल किस्म दे लोग और बिल्कुल जेड़ा उन्होंने कोई तहजीब कुछ नहीं, ते गुरु साहब ने कहा वसदे रहो। ते भाई मरदाना कहंदे ने महाराज ये की भलियां नूं कहंदे नहीं, ये जेड़े भले ने ये जे उजड़नगे जिथे भी जाणगे भलाई नाल ले जाणगे ते हर पासे ये उस भलाई दी खुशबू वंडणगे, नेकी दा काम करनगे। ਤੇ ਇਹ ਜਿਹੜੇ ਨੇ ਜਾਲ ਕਿਸਮ ਦੇ ਬੇਵਕੂਫ ਇਹ ਇੱਥੇ ਹੀ ਵਸਦੇ ਰਹਿਣ ਤਾਂ ਠੀਕ ਹੈ, ਨਹੀਂ ਤਾਂ ਇਹ ਵੀ ਜਾ ਕੇ ਖਰਾਬ ਲੈ ਕੇ ਜਾਣਗੇ। ਸੋ ਭਾਰਤ ਵਾਸੀਆਂ ਨੂੰ ਤਾਂ ਹੁਣ ਅਸੀਂ ਇਹੀ ਕਹਿ ਸਕਦੇ ਹਾਂ ਜਿਨ੍ਹਾਂ ਦਾ ਮੋਦੀ ਹੀਰੋ ਹੈ ਕਿ ਭਾਈ ਵਸਦੇ ਰਹੋ, ਹੋਰ ਤਾਂ ਹੁਣ ਕੁਝ ਹੈ ਨਹੀਂ ਸਾਡੇ ਕੋਲ ਅਸੀਸ ਦੇਣ ਨੂੰ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਨੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।